शाम 7 ਵਜੇ ਦੇ ਕਰੀਬ ਇਹ ਪਹੁੰਚਦੇ ਨੇ ਔਰ ਨਾਲ ਉਹੀ ਸਾਰਾ ਵਿਕਾਊ ਟੋਲਾ ਅਮਿਤ ਸ਼ਾਹ ਦੇ ਹਰਦੀਪ ਸਿੰਘ ਪੁਰੀ, ਮਨਜਿੰਦਰ ਸਿਰਸਾ ਔਰ ਇਕਬਾਲ ਸਿੰਘ ਲਾਲਪੁਰਾ ਔਰ ਰਜਿੰਦਰ ਮੋਹਨ ਛੀਨਾ। ਜੇ ਤਾਂ ਇਹ ਹੁੰਦਾ ਹੈ ਕਿ ਭਾਈ ਜਥੇਦਾਰ ਨਾਲ ਮਿਲਣ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਬੰਦੀ ਸਿੰਘ ਰਿਲੀਜ਼ ਜਿਹੜਾ ਔਰ ਜਿਹੜੇ ਗੁਰਦੁਆਰਿਆਂ 'ਤੇ ਅਸੀਂ ਕਬਜ਼ਾ ਕੀਤਾ ਉਹਨੂੰ ਅਸੀਂ ਵਿਕੇਟ ਕਰ ਰਹੇ ਹਾਂ ਔਰ ਅਸੀਂ ਜਿਹੜਾ ਸਜ਼ਾਵਾਂ ਦਿਆਂਗੇ ਜਿਹੜੇ ਨਵੰਬਰ 84, ਫਿਰ ਤਾਂ ਗੱਲ ਸਮਝ ਆ ਸਕਦੀ ਸੀ। ਯਾਨੀ ਹਰਪ੍ਰੀਤ ਸਿੰਘ ਜਿਹਨੂੰ ਅਜੇ ਤੱਕ ਵੀ ਬਾਦਲਾਂ ਨੇ ਐਕਟਿੰਗ ਲਈ ਰੱਖਿਆ ਹੋਇਆ ਹੈ ਔਰ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਖੇਡ ਉਹ ਖੇਡ ਰਿਹਾ, ਉਦੋਂ ਉਹਨੂੰ ਫਿਰ ਪੱਕਾ ਕਰ ਦੇਣਗੇ। ਅਜੇ ਉਹਨੂੰ ਕਹਿੰਦੇ ਨੇ ਵੀ ਇਹ ਤੇਰਾ ਅਜੇ ਪ੍ਰੋਬੇਸ਼ਨ ਪੀਰੀਅਡ ਹੈ, ਤੂੰ ਅਜੇ ਐਕਟਿੰਗ ਹੀ ਕਰਨੀ ਹੈ। ਜਿਹੜਾ ਅਮਿਤ ਸ਼ਾਹ ਇਸ ਗੱਲ ਦਾ ਧਿਆਨ ਰਹੇ, ਇਹੀ ਬਿੱਲੇ ਰੰਗੇ ਦੀ ਜੋੜੀ, ਮੋਦੀ ਦਾ ਸਾਥੀ, 2002 ਦਾ ਮੁਸਲਮਾਨਾਂ ਦਾ ਕਤਲੇਆਮ, 50,000 ਤੋਂ ਜ਼ਿਆਦਾ ਗੁਜਰਾਤ ਦੇ ਸਿੱਖ ਕਿਸਾਨਾਂ ਦੀ ਬੇਦਖਲੀ, ਇਹੀ ਹੋਮ ਮਿਨਿਸਟਰ। ਸਿੱਖ ਵਿਰੋਧੀ ਲਾਈਨ ਜਿਹੜੀ ਆ ਹੋਮ ਮਿਨਿਸਟਰੀ ਦੇ ਥੱਲੇ UAPA, ਸੈਡੀਸ਼ਨ ਚਾਰਜਿਸ, ਪੰਜਾਬ 'ਚ ਨੌਜਵਾਨਾਂ ਨੂੰ ਚੁੱਕਣਾ, ਦਿੱਲੀ ਦੇ ਵਿੱਚ 170 ਹੋਮ ਮਿਨਿਸਟਰੀ ਦੇ ਥੱਲੇ। ਕਿਵੇਂ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੇ ਡੇਰੇ ਜਿਨ੍ਹਾਂ ਸਭ ਦੀਆਂ ਤਾਰਾਂ ਏਜੰਸੀਆਂ ਔਰ BJP ਨਾਲ ਜੁੜੀਆਂ ਹੋਈਆਂ ਨੇ, ਪਰ ਘੱਟੋ ਘੱਟ ਇੱਕ ਅਕਾਲ ਤਖਤ ਦਾ ਸਿੰਬੋਲਿਜ਼ਮ ਤਾਂ ਰਹਿਣ ਦਿਓ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਦੇ ਦੂਸਰੇ ਐਮਸੀ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਿਤ ਸ਼ਾਹ ਨੇ ਆਪਣੇ ਪੰਜਾਬ ਦੌਰੇ ਦੌਰਾਨ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਆਪਣੇ ਚਮਚਿਆਂ ਸਮੇਤ 1 ਘੰਟਾ ਬੰਦ ਮੀਟਿੰਗ ਕੀਤੀ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਮਿਤ ਸ਼ਾਹ ਨੂੰ ਗਲ 'ਚ ਸਿਰਪਾਓ ਪਾ ਕੇ ਅਤੇ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਆ ਗਿਆ। ਸੋ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਮਿਤ ਸ਼ਾਹ ਨੂੰ ਨਵਾਜਿਆ ਗਿਆ। ਸੋ ਸਿੱਖ ਕੌਮ ਇਹ ਜਵਾਬਦੇਹੀ ਜ਼ਰੂਰ ਕਰੇ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਵਿਕਾਰ ਨੂੰ ਕਿਉਂ ਇਸ ਹੱਦ ਤੱਕ ਡੇਗ ਦਿੱਤਾ ਗਿਆ ਹੈ। ਸੋ ਅਮਿਤ ਸ਼ਾਹ ਕਿਹੜੇ ਕਾਰਨਾਮੇ ਕਰਕੇ ਦੋਹਰੇ ਸਨਮਾਨ ਦਾ ਹੱਕਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਗੱਲ ਕਰਕੇ ਹਟੇ ਕਿ ਕਿਵੇਂ ਅੱਜ ਉਸ ਗੁਰੂਆਂ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਲੋਕਾਂ ਦੀ ਇੱਕ ਲੰਬੀ ਲਾਈਨ ਹੈ ਜਿਹੜੇ ਇੱਕ ਤੋਂ ਬਾਅਦ ਇੱਕ ਖਰੀਦੇ ਜਾ ਰਹੇ ਨੇ, ਜਿਹੜੇ ਗਲ ਦੇ ਵਿੱਚ ਖੁਦ ਹੀ ਇਹ ਫੱਟਾ ਪਾ ਕੇ ਖੜੇ ਨੇ ਕਿ ਸਾਨੂੰ ਖਰੀਦੋ, ਭਾਵੇਂ ਉਧਾਰ 'ਚ ਹੀ ਖਰੀਦੋ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਵਰਤਾਰਾ ਅੱਜ ਇੱਕ ਪਾਸੇ ਇੱਕ ਲੰਬੀ ਲਾਈਨ ਇਸ ਕਿਸਮ ਦੇ ਵਿਕਾਊ ਮਾਲ ਦੀ ਹੈ, ਪਿਛਲੇ 75 ਸਾਲਾਂ 'ਚ ਕਿਵੇਂ ਭਾਰਤ ਦੀਆਂ ਏਜੰਸੀਆਂ ਨੇ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ, ਗੁਰੂ ਪੰਥ, ਉਸ ਨੂੰ ਟਾਰਗੇਟ ਕਰਦਿਆਂ ਆਪਣੀਆਂ ਨੀਤੀਆਂ ਬਣਾਈਆਂ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਪੈਰਲਲ ਗੁਰੂਡਮ ਖੜਾ ਕੀਤਾ ਗਿਆ, ਜਿਹੜਾ ਅੱਜ ਪੰਜਾਬ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਅੰਦਰ ਨਿਗਲ ਚੁੱਕਾ ਹੈ। ਕਿਉਂਕਿ ਜਦੋਂ ਅਸੀਂ ਇਹ ਗੱਲ ਕਰਾਂਗੇ ਕਿ ਕਿਵੇਂ ਅਮਿਤ ਸ਼ਾਹ ਜਿਹੜਾ ਕੇਸਰੀ ਪੱਗ ਬੰਨ੍ਹ ਕੇ ਔਰ ਆਪਣੇ ਨਾਲ ਜਿਹੜੇ ਆਲਰੇਡੀ ਵਿਕਾਊ ਮਾਲ ਸਿੱਖ, ਜਿਨ੍ਹਾਂ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਜਿਹਨੂੰ ਬਣਾਇਆ ਹੋਇਆ, ਮਨਜਿੰਦਰ ਸਿਰਸਾ ਬਾਦਲਾਂ ਦਾ ਰਾਈਟ ਹੈਂਡ ਮੈਨ, ਹਰਦੀਪ ਪੁਰੀ ਜਿਹੜਾ ਅੰਮ੍ਰਿਤਸਰ ਤੋਂ ਚੋਣ ਹਾਰਿਆ ਔਰ ਜਿਹੜਾ ਪਹਿਲਾਂ ਹੀ ਇਹਨਾਂ ਦਾ RSS ਹਿੰਦੂ ਤਵੀਆਂ ਦਾ ਪਲਾਂਟ ਸੀ ਜਦੋਂ ਐਜ਼ ਏ ਡਿਪਲੋਮੈਟ ਉਹ UN ਦੇ ਵਿੱਚ ਸੀ, ਔਰ ਇਸ ਕਿਸਮ ਦੇ ਹੋਰ ਇੱਕ ਛੀਨਾ ਅੰਮ੍ਰਿਤਸਰ ਦਾ ਜਿਹੜਾ ਖਾਲਸਾ ਕਾਲਜ ਔਰ ਦੂਸਰੀ ਕਮੇਟੀ ਨੂੰ ਹੈੱਡ ਕਰਦਾ ਔਰ ਉਹ BJP ਦਾ ਕਾਰਡ ਹੋਲਡਰ ਪਹਿਲੇ ਦਿਨ ਤੋਂ। ਸੋ ਇਹਨਾਂ ਸਾਰਿਆਂ ਦੇ ਨਾਲ ਅਮਿਤ ਸ਼ਾਹ ਦਰਬਾਰ ਸਾਹਿਬ ਆਉਂਦਾ। ਹੁਣ ਜੇ ਅਸੀਂ ਪਹਿਲਾਂ ਇਹ ਗੱਲ ਕਰੀਏ ਕਿ ਭਾਈ ਅਕਾਲ ਤਖਤ ਸਾਹਿਬ ਦੇ ਅਸੀਂ ਜਦੋਂ ਵਕਾਰ ਦੀ ਗੱਲ ਕਰਦੇ ਹਾਂ, ਅਕਾਲ ਤਖਤ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ 4 ਸਦੀਆਂ ਦੀਆਂ ਪਰੰਪਰਾਵਾਂ ਔਰ ਉਸ ਤਖਤ ਤੋਂ ਜਿੱਥੇ ਪਹਿਲਾ ਫਰਮਾਨ, ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਦਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਔਰ ਉਹ ਅਕਾਲ ਤਖਤ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਔਰ ਜਿਸ ਅਕਾਲ ਤਖਤ ਨੇ ਇਹਨਾਂ 4 ਸਦੀਆਂ 'ਚ ਉਸ ਇਤਿਹਾਸ ਨੂੰ ਰਿਪੀਟ ਕੀਤਾ, ਉਹ ਬੇਸ਼ੱਕ ਅਸੀਂ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਗੱਲ ਕਰੀਏ ਔਰ ਅੱਜ ਦੇ ਪੀਰੀਅਡ 'ਚ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਜਿਹੜੇ ਆਪਣੇ ਵੱਡੇ ਕਾਰਨਾਮੇ ਕੀਤੇ, ਉਹਨਾਂ ਦੀ ਪ੍ਰੇਰਨਾ ਉਸ ਅਕਾਲ ਤਖਤ ਤੋਂ ਹੀ ਆ ਕੇ ਕੀਤੀ ਅਰਦਾਸ ਸੀ ਜਿੱਥੇ ਕਿ
ਉਹਨਾਂ ਨੇ ਔਰ ਜੇ ਤੁਸੀਂ ਜਿੰਦੇ ਸੁੱਖੇ ਦਾ ਉਸ ਵੇਲੇ ਦੇ ਰਾਸ਼ਟਰਪਤੀ ਦਾ ਨਾਂ ਲਿਖਿਆ ਲੈਟਰ ਦੇਖੋ ਜਿਹੜਾ ਸਾਰੇ ਪਾਸੇ ਅਵੇਲੇਬਲ ਹੈ, ਤੇ ਉਹਨਾਂ ਨੇ ਐਕਸਪਲੇਨ ਕੀਤਾ ਸੀ ਕਿ ਵੀ ਇਹ ਸਾਡੀ ਲੜਾਈ ਕੀ ਹੈ, ਇਹ ਮੀਰੀ ਪੀਰੀ ਦਾ ਕਨਸੈਪਟ ਕੀ ਹੈ, ਔਰ ਇਹ ਅਕਾਲ ਤਖਤ ਨੂੰ ਮੰਨਣ ਵਾਲੇ ਕਿਸੇ ਤਖਤ ਦੇ ਨਾ ਭੁਲੇਖੇ 'ਚ ਆਉਂਦੇ ਨੇ, ਨਾ ਕਿਸੇ ਦਾ ਦੇ ਉਹ ਡਰ 'ਚ ਰਹਿੰਦੇ ਨੇ। ਅਕਾਲ ਤਖਤ ਦੇ ਪਾਂਧੀ ਉਸ ਅਕਾਲ ਵੱਲ ਆਪਣਾ ਮਾਰਚ ਕਰਦੇ ਨੇ ਔਰ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਨੇ। ਹੁਣ ਔਰ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਨਾ ਕਰੀਏ। ਉਹ ਅਕਾਲੀ ਫੂਲਾ ਸਿੰਘ ਜਿਨ੍ਹਾਂ ਨੇ ਮੋਰਲ ਟਰਪੀਚੂਟ ਅਖਲਾਕੀ ਕਮਜ਼ੋਰੀ ਦੀ ਬਿਨਾ 'ਤੇ ਉਸ ਵੇਲੇ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਸ ਦਾ ਕਿੰਨਾ ਵੱਡਾ ਦਬਦਬਾ ਰਾਜ ਸੀ, ਉਸ ਨੂੰ ਅਕਾਲ ਤਖਤ 'ਤੇ ਤਲਬ ਕਰਕੇ ਔਰ ਇਹ ਕਿਹਾ ਸੀ ਕਿ ਵੀ ਬੇਰੀ ਨਾਲ ਇਸ ਨੂੰ ਬੰਨ੍ਹ ਕੇ ਕੋਰੜੇ ਮਾਰੋ। ਹੁਣ ਇਹ ਗੱਲ ਦੱਸਦੀ ਹੈ ਕਿ ਭਾਈ ਜਿਹੜੀਆਂ ਸੱਚ ਹੱਕ ਇਨਸਾਫ ਦੀ ਜਿਹੜੀ ਗੱਲ ਕਰਨ ਵਾਲੇ ਸਾਡੇ ਅਸਥਾਨ ਨੇ, ਉਹਨਾਂ ਦੇ ਉੱਤੇ ਔਰ ਅਸੀਂ ਜੇ ਹੁਣ ਜੂਨ 84 ਦੇ ਪਹਿਲੇ ਹਫਤੇ ਦੀ ਗੱਲ ਕਰੀਏ ਤੇ ਇਸੇ ਅਕਾਲ ਤਖਤ ਦੇ ਵਕਾਰ ਨੂੰ ਕਾਇਮ ਰੱਖਣ ਦੇ ਲਈ ਸੰਤ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੇ ਦਿੱਲੀ ਦੀ 2 ਲੱਖ ਤੋਂ ਜ਼ਿਆਦਾ ਫੌਜ ਦਾ ਘੇਰਾ ਔਰ ਉਸ ਹਕੂਮਤ ਦੀ ਹੈਂਕੜ ਨੂੰ ਤੋੜਿਆ। 72 ਘੰਟੇ ਨੇੜੇ ਨਹੀਂ ਲੱਗਣ ਦਿੱਤਾ। ਬਿਲਡਿੰਗ ਨੂੰ ਤੁਸੀਂ ਖੰਡਰਾਤ ਬਣਾ ਦਿਓ, ਢਾਹ ਦਿਓ, ਤੋਪਾਂ ਨਾਲ ਢਾਹ ਦਿਓ, ਅਦਰਵਾਈਜ਼ ਕਰ ਦਿਓ, ਗੱਲ ਸਪਿਰਿਟ ਦੀ ਹੁੰਦੀ ਹੈ। ਇਸ ਲਈ ਜਦੋਂ ਅਸੀਂ ਅਕਾਲ ਤਖਤ ਵੱਲ ਦੇਖਦੇ ਹਾਂ ਤਾਂ ਜ਼ਾਹਰ ਹੈ ਕਿ ਸਾਡੇ ਸਾਹਮਣੇ ਉਹ 4 ਸਦੀਆਂ ਦਾ ਇਤਿਹਾਸ ਆ ਕੇ ਖਲੋ ਜਾਂਦਾ ਹੈ ਔਰ ਉਸ ਦਾ ਜਿਹੜਾ ਤਰਜਮਾਨੀ ਕਰਦਾ ਹੈ, ਜਿਸ ਨੂੰ ਜਦੋਂ ਸਰ ਹਰਿੰਦਰ ਸਿੰਘ ਮਹਿਬੂਬ ਨੇ ਸੰਤ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਕਿ ਭਾਈ ਉਹ ਪੁਰਾਣਾ ਪਹਿਰੇਦਾਰ, ਉਹੀ ਅਕਾਲ ਤਖਤ ਦਾ ਦੇ ਕਨਸੈਪਟ 'ਤੇ ਪਹਿਰਾ ਦੇਣ ਵਾਲਾ। ਪਰ ਅੱਜ ਜਦੋਂ ਅਸੀਂ ਇਸ ਗੱਲ ਨੂੰ ਕਰ ਰਹੇ ਕਿ ਕਿਵੇਂ ਇੱਕ ਪਾਸੇ ਇਹਨਾਂ 75 ਸਾਲਾਂ 'ਚ ਪੰਜਾਬ 'ਚ ਉਹਨਾਂ ਨੇ ਗੁਰੂ ਡੰਮ ਦੇ 6 ਵੱਡੇ ਡੇਰੇ ਖੜੇ ਕੀਤੇ, ਕਿਉਂਕਿ ਜਦੋਂ ਅਸੀਂ ਇਹ ਸਾਰੇ ਡਰਾਮੇਬਾਜ਼ੀ ਨੌਟੰਕੀ ਪੰਜਾਬ ਚੋਣਾਂ ਦੇ ਹਵਾਲੇ ਨਾਲ ਹੋ ਰਹੀ ਹੈ, ਹੁਣ ਉਹਨਾਂ ਡੇਰਿਆਂ ਦੇ ਨਾਲ ਕਿਵੇਂ ਏਜੰਸੀਆਂ ਨੇ ਔਰ ਇਹ ਦਿੱਲੀ ਸਿਸਟਮ ਨੇ, ਬੀਜੇਪੀ ਨੇ ਆਪਣੇ ਰਾਫਤੇ ਖੋਲ੍ਹੇ ਹੋਏ ਨੇ। ਅਸੀਂ ਦੇਖਦੇ ਕਿ ਮੋਦੀ ਪੰਜਾਬ 'ਚ ਆਉਂਦਾ ਹੈ ਔਰ ਤੁਸੀਂ ਜਿਹੜੀ ਪਿਕਚਰ ਸਭ ਤੋਂ ਜ਼ਿਆਦਾ 4 ਚੁਫੇਰੇ ਘੁੰਮਦੀ ਹੈ ਕਿ ਭਾਈ ਉਹ ਰਾਧਾ ਸੁਆਮੀ ਡੇਰਾ ਜਿਹੜਾ ਐਨ ਮਾਝੇ ਦੀ ਧੁੰਨੀ ਦੇ ਵਿੱਚ, ਜਿਹਨੂੰ ਬਿਆਸਾ ਡੇਰਾ ਵੀ ਕਹਿੰਦੇ ਨੇ, ਉਹਦਾ ਹੈੱਡ ਹੈ ਗੁਰਿੰਦਰ ਢਿੱਲੋਂ। ਹੁਣ ਉਸ ਦੇ ਨਾਲ ਮੋਦੀ ਮੁਲਾਕਾਤ ਕਰਦਾ ਹੈ ਕਿਉਂਕਿ ਜਿਹੜਾ ਪਹਿਲਾ ਇਨਫਲੂਐਂਸਰ ਹੈ ਵੋਟਾਂ ਦੇ ਲਈ, ਉਸ ਦੇ ਵਿੱਚ ਇਹਨਾਂ ਦੀ ਕਾਫੀ ਵੱਡੀ ਗਿਣਤੀ ਔਰ ਮਾਝੇ ਦੇ ਵਿੱਚ ਇੱਕ ਵੱਡਾ ਸੈਂਟਰ ਏਜੰਸੀਆਂ ਦਾ ਹੈ। ਹਾਲਾਂਕਿ ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਬਿਕਰਮ ਮਜੀਠੀਏ ਨਾਲ ਵੀ ਜੁੜੀਆਂ ਹੋਈਆਂ। ਉਹਦੀ ਘਰ ਵਾਲੀ ਜਿਹੜੀ ਹੁਣ ਚੋਣ ਦੇ ਵਿੱਚ ਖੜੀ ਹੈ ਮਜੀਠਾ ਹਲਕੇ ਤੋਂ, ਉਹ ਆਲਰੇਡੀ ਇਹਨਾਂ ਦੀ ਅੱਗੋਂ ਹੀ ਭਤੀਜੀ ਕੁਛ ਹੋਰ ਹੈ ਰਾਧਾ ਸੁਆਮੀਆਂ ਦੀ। ਸੋ ਇਹ ਤੁਸੀਂ ਜੇ ਉੱਥੇ ਡਿਸਰਨ ਵੀ ਕਰਨਾ ਚਾਹੋਗੇ ਇੱਕ ਰਿਸ਼ਤੇ ਨੂੰ ਦੂਸਰੇ ਤੋਂ, ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਤਾਂ ਧਾਗਿਆਂ ਦਾ ਉਲਝਿਆ ਹੋਇਆ ਜਾਲ ਹੈ ਔਰ ਉੱਥੇ ਮੋਦੀ ਪਹੁੰਚ ਜਾਂਦਾ ਹੈ। ਹੁਣ ਤੁਸੀਂ ਦੂਸਰਾ ਵੱਡਾ ਦੇਖਿਆ ਹਰਿਆਣੇ ਦੇ ਹਵਾਲੇ ਨਾਲ, ਜਿਹਨੇ ਮਾਲਵੇ ਦੇ ਵਿੱਚ ਕਿਸ ਕਿਸਮ ਦਾ ਆਪਣਾ ਜਿਹੜਾ ਉਹ ਆਪਣੇ ਪ੍ਰਭਾਵ ਨੂੰ ਬਣਾਇਆ, ਪਰ ਕਿਵੇਂ ਕ੍ਰਿਮੀਨਲ ਰੇਪਿਸਟ ਜਿਸ ਨੂੰ ਪੈਰੋਲ 21 ਦਿਨਾਂ ਦੀ ਤੇ ਛੱਡ ਕੇ ਲਿਆਂਦਾ ਗਿਆ ਔਰ ਉੱਥੇ ਸਾਰੇ ਹਾਜ਼ਰੀਆਂ ਲਵਾ ਰਹੇ ਨੇ, ਸੌਦਾ ਸਾਧ ਕ੍ਰਿਮੀਨਲ ਰੇਪਿਸਟ ਗੁਰਮੀਤ ਰਾਮ ਰਹੀਮ। ਹੁਣ ਤੁਸੀਂ ਦੁਆਬੇ ਦੇ ਵਿੱਚ ਆ ਜਾਓ, ਮਾਲਵੇ ਨੂੰ ਉਹਨੇ ਕਵਰ ਕਰਵਾਇਆ, ਮਾਝੇ 'ਚ ਰਾਧਾ ਸੁਆਮੀ। ਦੁਆਬੇ ਦੇ ਵਿੱਚ 2 ਕਿਸਮ ਦੇ ਡੇਰੇ, ਇੱਕ ਆਸ਼ੂਤੋਸ਼ ਜਿਹੜਾ 85 ਦੇ ਵਿੱਚ ਖੋਲ੍ਹਿਆ ਗਿਆ ਉਸ, ਔਰ ਅੱਜ ਵੀ ਉਹ ਜਿਹੜਾ ਮਰ ਗਿਆ ਆਸ਼ੂਤੋਸ਼ ਹੈ ਉਹਦੀ ਡੈੱਡ ਬਾਡੀ ਰੱਖੀ ਹੋਈ ਹੈ ਕਿ ਇਹ ਸਮਾਧੀ 'ਚ ਗਿਆ, ਉਹਦੇ ਤੋਂ ਇਹਨੇ ਜਿਹੜਾ ਉਹ ਜਾਗਣਾ ਔਰ ਉੱਥੇ ਵਿਜ਼ਿਟਸ ਹੋ ਰਹੀਆਂ ਨੇ। ਚੀਫ ਮਿਨਿਸਟਰ ਚੰਨੀ ਵੀ ਉੱਥੇ ਪਹੁੰਚਿਆ ਹੋਇਆ ਹੈ, ਦੂਸਰੇ ਵੀ ਪਹੁੰਚੇ ਹੋਏ ਨੇ। ਜੋ ਕਹਿ ਰਹੇ ਨੇ ਉਹਨਾਂ ਦੀਆਂ ਉਹ ਜਿਹੜੇ ਨੇ ਐਲਾਨ ਹੋ ਰਹੇ ਨੇ ਵੀ ਇਹ ਹੋਏਗਾ ਇਹ ਹੋਏਗਾ। ਨੂਰ ਮਹਿਲੀਆ ਵੀ ਕਹਿੰਦੇ ਨੇ ਇਹਨਾਂ ਨੂੰ ਆਸ਼ੂਤੋਸ਼ ਤੇ। ਦੂਸਰਾ ਚੰਨੀ ਨੂੰ ਬਣਾਉਣ, ਤੁਸੀਂ ਪੰਜਾਬ 'ਚ ਦੇਖੋ ਇਹਨਾਂ ਨੇ ਪੰਜਾਬ ਦੀ ਪੇਂਡੂ ਸਾਈਡ 'ਚ ਜਾਂ ਜ਼ਾਤ ਪਾਤੀ ਕਾਰਡ ਕਿਵੇਂ ਖੇਡਿਆ ਕਿ ਜਦੋਂ ਇਹ ਕਹਿ ਕੇ ਪਹਿਲਾਂ ਬੀਜੇਪੀ ਨੇ ਅਨਾਊਂਸ ਕੀਤਾ ਕਿ ਜੀ ਅਸੀਂ ਦਲਿਤ ਚੀਫ ਮਿਨਿਸਟਰ ਬਣਾਵਾਂਗੇ, ਕਾਂਗਰਸ ਨੇ ਚਰਨਜੀਤ ਚੰਨੀ ਨੂੰ ਬਣਾ ਕੇ ਕਿਹਾ ਜੀ ਅਸੀਂ ਤਾਂ ਬਣਾ ਹੀ ਦਿੱਤਾ। ਹੁਣ ਉਹਨਾਂ ਦਾ ਇੱਕ ਹੈੱਡਕੁਆਰਟਰ ਜਿਹੜਾ ਦਲਿਤ ਭਾਈਚਾਰੇ ਦੇ ਵੋਟ ਬੈਂਕ ਜਿਹਨੂੰ ਇਹਨਾਂ ਨੇ ਹੀ ਬਿਲਡ ਕੀਤਾ ਏਜੰਸੀਆਂ ਨੇ, ਜਿਹੜਾ ਰਾਪੁਰ ਬੱਲਾਂ ਦਾ ਡੇਰਾ,
ਹੁਣ ਰਾਪੁਰ ਬੱਲਾ ਦਾ ਉਹ ਡੇਰਾ ਜਿਨ੍ਹਾਂ ਨੇ ਕਿਵੇਂ, ਜਦੋਂ ਇਹਨਾਂ ਦਾ ਇੱਕ ਸਾਧ ਜਿਹੜਾ ਮਾਰਿਆ ਗਿਆ ਸੀ ਆਸਟਰੀਆ ਦੇ ਵਿੱਚ, ਕਿ ਕਿਵੇਂ ਉਹਨਾਂ ਨੇ ਸਾਰੇ ਦੁਆਬੇ ਦੇ ਵਿੱਚ ਗੁੰਡਾਗਰਦੀ ਕੀਤੀ, ਬਿਲੀਅਨਸ ਆਫ ਰੁਪੀਸ। ਬਾਦਲਾਂ ਦੀ ਸਰਕਾਰ ਸੀ, ਕਿਸੇ ਨੇ ਕਿਸੇ ਨੂੰ ਕੁਛ ਨਹੀਂ ਕਿਹਾ, ਪਰ ਉਹ ਰਾਪੁਰ ਬੱਲਾ ਜਿਹੜਾ ਹੈ ਉੱਥੇ ਜਾ ਕੇ ਗੋਡੇ ਸਾਰੇ ਹੀ ਟੇਕ ਰਹੇ ਨੇ। ਉਹਦੇ 'ਚ ਇਹਨਾਂ ਨੇ ਬੀਜੇਪੀ ਨੇ ਵੀ ਔਰ ਕਾਂਗਰਸ ਨੇ ਵੀ, ਔਰ ਕਿਉਂਕਿ ਅਲਟੀਮੇਟਲੀ ਇਹ ਇਹਨਾਂ ਨੇ ਖੜੇ ਹੁਣ ਦੋ ਜਿਹੜੇ ਰਹਿ ਜਾਂਦੇ ਨੇ ਜਿਹਨਾਂ ਨੂੰ ਨਿਰੰਕਾਰੀ, ਜਿਨ੍ਹਾਂ ਨੂੰ 47 ਤੋਂ ਬਾਅਦ ਖੜਾ ਕੀਤਾ, ਔਰ ਉਹੀ ਕੇਜਰੀਵਾਲ ਜਦੋਂ ਦਿੱਲੀ ਦੇ ਵਿੱਚ ਬਣਦਾ ਪਹਿਲੀ ਵਾਰੀ ਮੁੱਖ ਮੰਤਰੀ, ਸਾਰੀ ਕੈਬਨਿਟ ਲੈ ਕੇ ਉਸ ਹਰਦੇਵ ਦੇ ਕੋਲ ਜਾਂਦਾ ਹੈ, ਨਰਕਧਾਰੀਏ ਕੋਲ, ਜਿਹੜਾ ਬਾਅਦ 'ਚ ਇੱਥੇ ਸ਼ਰਾਬ ਪੀ ਕੇ ਐਕਸੀਡੈਂਟ 'ਚ ਮਾਰਿਆ ਗਿਆ ਕੈਨੇਡਾ 'ਚ। ਲੇਕਿਨ ਹੁਣ ਵੀ ਨਿਰੰਕਾਰੀ ਵੋਟ ਬੈਂਕ ਬੀਜੇਪੀ ਦੇ ਨਾਲ ਰਾਫਤਾ, ਔਰ ਇੱਕੋ ਚਿੱਟੀ ਸਿਉਂਕ ਬਾਬਾ ਰਾਮ ਸਿੰਘ ਨਾਮਧਾਰੀ ਦਾ ਬਹੁਤ ਵੱਡਾ ਨਾਂ ਹੋਇਆ, ਪਰ ਕਿਵੇਂ ਉਹ ਜਿਹੜੇ ਉਹਨਾਂ ਦੇ ਬੈਠੇ ਉਹ ਗੋਲ ਪੱਗਾਂ ਚਿੱਟੇ ਜਿਹੜੀ ਸਿਉਂਕ ਹੈ ਨਾਮਧਾਰੀਆਂ ਦੀ, ਨਾਮਧਾਰੀਏ ਕਾਂਗਰਸ 'ਚ ਵੀ ਵੜ ਰਹੇ ਨੇ, ਬੀਜੇਪੀ ਦੇ ਨਾਲ ਵੀ ਨੇ, ਲਾਲਾ ਕੇਜਰੀਵਾਲ ਦੇ ਨਾਲ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਉਹਨਾਂ ਨੇ ਹੁਣ ਇਹ ਉਹ ਨੇ ਜਿਨ੍ਹਾਂ ਨੇ ਆਲਰੇਡੀ ਜਿਹੜੀ ਸਿੱਖੀ ਦੇ ਅੰਦਰ ਘੁਸਪੈਠ ਕਰਕੇ ਇਹਨਾਂ ਨੇ ਮਾਝਾ ਮਾਲਵਾ ਦੁਆਬਾ 'ਚ ਇਹਨਾਂ ਦਾ ਪ੍ਰਭਾਵ। ਹੁਣ ਰਹਿ ਗਏ ਜਿਹੜੀ ਅਸੀਂ ਸਿੱਖੀ ਦੀ ਗੱਲ, ਅਕਾਲ ਤਖਤ, ਕਿ ਭਾਈ ਅਕਾਲੀਆਂ ਦਾ ਰੋਲ ਅਸੀਂ ਗੱਲ ਕਰਦੇ ਹੀ ਹਾਂ ਵੀ ਬੀਜੇਪੀ ਦੇ ਨਾਲ ਰਲ ਕੇ ਬਾਦਲਾਂ ਨੇ ਜੂਨ 84 ਜਾਂ ਫਿਰ ਵੀ ਕਿਤੇ ਨਾ ਕਿਤੇ ਇਹ ਹੋਪ ਹੁੰਦੀ ਹੈ। ਹਾਲਾਂ ਅਸੀਂ ਇਹ ਵੀ ਦੱਸ ਦਈਏ ਕਿ ਇਸ ਡਿਬੇਟ 'ਚ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ, ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਦੇ ਵਿੱਚ ਜਥੇਦਾਰ ਥਾਪਿਆ ਗਿਆ, ਉਹਨਾਂ ਨੂੰ ਜਥੇਦਾਰ ਮੰਨਦੇ ਹਾਂ। ਪਰ ਫਿਰ ਵੀ ਕਿਉਂਕਿ ਜਿਨ੍ਹਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਜਿਨ੍ਹਾਂ ਦੇ ਕੋਲ ਕੰਟਰੋਲ ਹੈ, ਅਲਟੀਮੇਟਲੀ ਖੇਡ ਤਾਂ ਉਹੀ ਖੇਡਦੇ ਨੇ। ਤੇ ਗਿਆਨੀ ਹਰਪ੍ਰੀਤ ਸਿੰਘ, ਜਿਹਨੂੰ ਅਜੇ ਤੱਕ ਵੀ ਬਾਦਲਾਂ ਨੇ ਐਕਟਿੰਗ ਲਈ ਰੱਖਿਆ ਹੋਇਆ ਹੈ, ਉਹਦਾ ਜਿਹੜੀ ਉਹ ਤਨਖਾਹ ਲੈਂਦਾ ਉਹ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਹੈ, ਕਿਉਂਕਿ ਜਦੋਂ ਐਨ ਐਕਟਿੰਗ ਪੂਰਾ ਕਾਮਯਾਬੀ ਨਾਲ ਇਹ ਔਰ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਖੇਡ ਉਹ ਖੇਡ ਰਿਹਾ, ਉਦੋਂ ਉਹਨੂੰ ਫਿਰ ਪੱਕਾ ਕਰ ਦੇਣਗੇ। ਅਜੇ ਉਹਨੂੰ ਕਹਿੰਦੇ ਨੇ ਵੀ ਇਹ ਤੇਰਾ ਅਜੇ ਪ੍ਰੋਬੇਸ਼ਨ ਪੀਰੀਅਡ ਹੈ, ਤੂੰ ਅਜੇ ਐਕਟਿੰਗ ਹੀ ਕਰਨੀ ਹੈ। ਔਰ ਇਸ ਘਟੀਆ ਹੱਦ ਤੱਕ ਉਹ ਐਕਟਿੰਗ ਕਰਨ 'ਤੇ ਪਹੁੰਚ ਗਿਆ ਹੈ। ਮੈਂ ਸਮਝਦਾ ਹਾਂ ਕਿ ਭਾਈ ਇਹਦੀ ਜਵਾਬਦੇਹੀ, ਜਿਵੇਂ ਤੁਸੀਂ ਕਿਹਾ, ਹੋਣੀ ਚਾਹੀਦੀ ਹੈ। ਦਰਬਾਰ ਸਾਹਿਬ ਕੌਣ ਆਉਂਦਾ ਹੈ, ਕਦੋਂ ਆਉਂਦਾ ਹੈ, ਹਰ ਇੱਕ ਲਈ ਖੁੱਲ੍ਹਾ ਹੈ। ਬਿਲਕੁਲ ਉਸ ਸੈਟਅਪ ਦੇ ਵਿੱਚ ਅੰਦਰ ਜਿਹੜਾ ਉਹ ਕੌਣ ਦੇਗ ਲੈ ਕੇ ਗਿਆ, ਕਿਹਨੂੰ ਵਾਪਸ ਕੀਤਾ। ਬਾਕੀ ਸ਼੍ਰੋਮਣੀ ਕਮੇਟੀ ਨੇ ਇੱਕ ਨੋਰਮ ਬਣਾਇਆ ਹੋਇਆ ਹੈ ਕਿ ਜਿਹੜਾ ਵੀ ਕੋਈ ਡਿਗਨਿਟਰੀ ਜਾਂ ਕੋਈ ਐਂਬੈਸਡਰ ਕੋਈ ਦੂਜਾ ਆਉਂਦਾ ਹੈ, ਉਹਨੂੰ ਬਾਹਰ ਕਿਤਾਬਾਂ ਦਾ ਸੈੱਟ ਤੇ ਮਾਡਲ ਉਹ ਵੀ ਸਮਝ ਆ ਸਕਦਾ ਹੈ ਕਿ ਭਾਈ ਤੁਸੀਂ। ਹੁਣ ਅਮਿਤ ਸ਼ਾਹ, ਜਿਹੜਾ ਅਮਿਤ ਸ਼ਾਹ ਇਸ ਗੱਲ ਦਾ ਧਿਆਨ ਰਹੇ, ਇਹੀ ਬਿੱਲੇ ਰੰਗੇ ਦੀ ਜੋੜੀ, ਮੋਦੀ ਦਾ ਸਾਥੀ, 2002 ਦਾ ਮੁਸਲਮਾਨਾਂ ਦਾ ਕਤਲੇਆਮ, 50,000 ਤੋਂ ਜ਼ਿਆਦਾ ਗੁਜਰਾਤ ਦੇ ਸਿੱਖ ਕਿਸਾਨਾਂ ਦੀ ਬੇਦਖਲੀ, ਇਹੀ ਹੋਮ ਮਿਨਿਸਟਰ। ਤੇ ਜੇ ਜ਼ਿਆਦਾ ਪਿੱਛੇ ਨਾ ਜਾਈਏ, 750 ਤੋਂ ਜ਼ਿਆਦਾ ਕਿਸਾਨਾਂ ਦੀ ਕੁਰਬਾਨੀ। ਇਹਦੇ ਥੱਲੇ ਹੀ ਜਿਹੜਾ ਹੈ ਉਹ ਜੋ ਕੁਛ ਹੁੰਦਾ ਹੈ, ਸਿੱਖ ਵਿਰੋਧੀ ਲਾਈਨ ਜਿਹੜੀ ਹੈ ਹੋਮ ਮਿਨਿਸਟਰੀ ਦੇ ਥੱਲੇ, UAPA, ਸੈਡੀਸ਼ਨ ਚਾਰਜਸ, ਪੰਜਾਬ 'ਚ ਨੌਜਵਾਨਾਂ ਨੂੰ ਚੁੱਕਣਾ, ਦਿੱਲੀ ਦੇ ਵਿੱਚ 170 ਹੋਮ ਮਿਨਿਸਟਰੀ ਦੇ ਥੱਲੇ। ਹੁਣ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਵਿੱਚੇ ਛੱਡ ਕੇ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਆਉਂਦੇ ਨੇ। ਇਹ ਜਿਹੜਾ ਜਦੋਂ ਇਹ ਸਵੇਰੇ 7 ਵਜੇ ਦੇ ਕਰੀਬ, ਸ਼ਾਮ 7 ਵਜੇ ਦੇ ਕਰੀਬ ਇਹ ਪਹੁੰਚਦੇ ਨੇ, ਔਰ ਨਾਲ ਉਹੀ ਸਾਰਾ ਵਿਕਾਊ ਟੋਲਾ ਅਮਿਤ ਸ਼ਾਹ ਦੇ, ਹਰਦੀਪ ਸਿੰਘ ਪੁਰੀ, ਮਨਜਿੰਦਰ ਸਿਰਸਾ ਔਰ ਇਕਬਾਲ ਸਿੰਘ ਲਾਲਪੁਰਾ ਔਰ ਰਜਿੰਦਰ ਮੋਹਨ ਛੀਨਾ। ਹੁਣ 1 ਘੰਟਾ ਉਹਦੇ ਨਾਲ ਉਹ ਬੰਦ ਕਮਰੇ ਦੇ ਵਿੱਚ ਹੁੰਦਾ। ਇਹ ਵੀ ਸਮਝ ਆ ਸਕਦਾ, ਕਿਸੇ ਨੇ ਇਹ ਆਰਗੂਮੈਂਟ ਦਿੱਤਾ ਹੈ ਕਿ ਜੀ ਜਥੇਦਾਰ ਹੈ, ਕੋਈ ਵੀ ਮਿਲਣ ਆਏ, ਮਿਲਣ ਤੋਂ ਨਹੀਂ ਇਨਕਾਰੀ ਹੋਣਾ ਚਾਹੀਦਾ। ਹੁਣ ਗਿਆਨੀ ਹਰਪ੍ਰੀਤ, ਹਾਲਾਂਕਿ ਉਹਨੇ ਆਪਣੇ ਟਵਿੱਟਰ 'ਤੇ ਕਿਹਾ ਜੀ ਮੈਂ ਇਹ ਇਸ਼ੂ ਚੁੱਕਿਆ, ਮੈਂ ਗੁਰਦੁਆਰਾ ਗਿਆਨ ਗੋਦੜੀ, ਬੰਦੀ ਸਿੰਘ, ਇਹ ਉਹ, ਉਹਨੂੰ ਇਹ ਤਾਂ ਦੱਸਦੇ ਵੀ ਅਮਿਤ ਸ਼ਾਹ ਕਿਹੜੀ ਉੱਥੇ ਅਨਾਊਂਸਮੈਂਟ ਕਰਕੇ ਗਿਆ। ਜੇ ਤਾਂ ਇਹ ਹੁੰਦਾ ਹੈ ਕਿ ਭਾਈ ਜਥੇਦਾਰ ਨਾਲ ਮਿਲਣ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਬੰਦੀ ਸਿੰਘ ਰਿਲੀਜ਼, ਜਿਹੜਾ ਔਰ ਜਿਹੜੇ ਗੁਰਦੁਆਰਿਆਂ 'ਤੇ ਅਸੀਂ ਕਬਜ਼ਾ ਕੀਤਾ ਉਹਨੂੰ ਅਸੀਂ ਵਿਕੇਟ ਕਰ ਰਹੇ ਹਾਂ, ਔਰ ਅਸੀਂ ਜਿਹੜਾ ਸਜ਼ਾਵਾਂ ਦਿਆਂਗੇ ਜਿਹੜੇ ਨਵੰਬਰ 84, ਫਿਰ ਤਾਂ ਗੱਲ ਸਮਝ ਆ ਸਕਦੀ ਸੀ ਕਿ ਜੀ ਦੇਖੋ ਇਹ ਤਾਂ ਸਿਰਫ ਪੋਚਾ ਪਾਚੀ ਹੈ, ਇਹ ਸਭ ਰਲੇ ਹੋਏ ਨੇ ਬਾਦਲ ਕਿਆ ਨੇ। ਔਰ ਦੂਜਾ ਇਹਦੇ ਵੱਲੋਂ ਜਥੇਦਾਰ ਵੱਲੋਂ ਉਹਦੇ ਗਲ 'ਚ ਜਾਂ ਨਾਲ ਆਏ ਜਿਹੜੇ ਸਾਰੇ ਉਹ ਵਿਕਾਊ ਮਾਲ ਨੇ, ਬੇਈਮਾਨ, ਉਹਨਾਂ ਨੂੰ ਸਿਰੋਪਾਓ ਦੇ ਕੇ ਨਵਾਜਣਾ। ਦਰਬਾਰ ਤੁਸੀਂ ਪਿਕਚਰ ਦੇਖ ਸਕਦੇ ਹੋ। ਹੁਣ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਅਸੀਂ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਗੱਲ ਕੀਤੀ ਸੀ,
ਕਿ ਦੇਖੋ ਇਹ ਅਮਿਤ ਸ਼ਾਹ ਉੱਥੇ ਗਿਆ, ਉਹ ਤਾਂ ਪਹਿਲਾਂ ਹੀ ਸ਼ਿਵ ਸੈਨਾ ਜਾਂ ਦੂਜਿਆਂ ਦੇ ਪ੍ਰਭਾਵ ਥੱਲੇ ਉਹਨਾਂ ਦਾ ਬੋਰਡ ਕਿ ਜੀ ਉਹਨੂੰ ਵੱਡੀ ਪੋਸ਼ਾਕ ਦਿੱਤੀ, ਉਹਨੂੰ 3 ਫੁੱਟੀ ਤਲਵਾਰ ਦਿੱਤੀ, ਉਹ ਐ ਉੱਥੇ ਘੁੰਮ ਰਿਹਾ ਜਿਵੇਂ ਰਾਜਾ ਭੋਜ ਹੋਏ ਆ ਗਿਆ। ਪਰ ਇੱਥੇ ਜਦੋਂ ਔਰ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਕਿਵੇਂ ਪੰਜਾਬ ਦੇ ਵਿੱਚ ਸਿੱਖੀ ਨੂੰ ਢਾਹ ਲਾਉਣ ਵਾਲੇ ਡੇਰੇ ਜਿਨ੍ਹਾਂ ਸਭ ਦੀਆਂ ਤਾਰਾਂ ਏਜੰਸੀਆਂ ਔਰ ਬੀਜੇਪੀ ਨਾਲ ਜੁੜੀਆਂ ਹੋਈਆਂ ਨੇ, ਪਰ ਘੱਟੋ ਘੱਟ ਇੱਕ ਅਕਾਲ ਤਖਤ ਦਾ ਸਿੰਬੋਲਿਜ਼ਮ ਤਾਂ ਰਹਿਣ ਦਿਓ। ਤੁਹਾਡੇ ਅੰਦਰ ਜੁਰਤ ਨਹੀਂ ਹੈ, ਤੁਹਾਡੇ ਅੰਦਰ ਇਮਾਨਦਾਰੀ ਨਹੀਂ ਹੈ, ਤੁਸੀਂ ਨਹੀਂ ਖਲੋ ਸਕਦੇ, ਵੇਚੋ ਤਾਂ ਨਾ ਅਕਾਲ ਤਖਤ ਦੇ ਆਨਰ ਨੂੰ। ਇਹ ਤਾਂ ਨਹੀਂ ਹੋਇਆ ਕਿ ਵੀ ਕਦੇ ਇੱਕੋ ਹੀ ਅਰੂੜ ਸਿੰਘ ਜਿਹਦੇ ਅਸੀਂ ਜ਼ਿਕਰ ਕਰਦੇ ਹਾਂ ਵੀ ਡਾਇਰ ਨੂੰ ਜਿਹੜਾ ਸੁਰਪਾਉ 70 ਸਾਲ ਅਜੇ ਵੀ ਉਹਨਾਂ ਦਾ ਮਾਫੀਆਂ ਦਾ ਦੌਰਾ ਹੁੰਦਾ, ਮਾਫ ਨਹੀਂ ਕਰਦਾ ਪੰਥ ਵੀ। ਸੋ ਇਹਨੂੰ ਬੇਸ਼ੱਕ ਇਹ ਗੱਲ ਜਿਹੜੀ ਹੈ ਕਦੇ ਇਹ ਡਿਸਆਨਰ ਕੀਤਾ ਹੈ ਅਕਾਲ ਤਖਤ ਦੇ ਸਟੇਟਸ ਨੂੰ, ਇਹਨੇ ਐਕਟਿੰਗ ਕਰਦੇ ਆ ਵੀ ਇਸ ਹੱਦ ਤੱਕ ਤੁਸੀਂ ਨਿਗਰੇ ਹੋਏ ਹੋ ਕਿ ਭਾਈ ਤੁਸੀਂ ਉਸ ਬੰਦੇ ਨੂੰ ਜਿਹੜਾ ਮੋਦੀ ਔਰ ਅਮਿਤ ਸ਼ਾਹ, ਕੋਈ ਵੀ ਮੋਦੀ ਦਾ ਕੰਮ ਜਿਹੜਾ ਉਹਦੇ 'ਚ ਅਮਿਤ ਸ਼ਾਹ ਬਰਾਬਰ ਦਾ ਭਾਗੀਦਾਰ ਹੈ ਔਰ ਇਹ 2002 ਤੋਂ ਹੀ ਵਰਤਾਰ ਹੈ। ਔਰ ਅਲਟੀਮੇਟਲੀ RSS ਦੀ ਖੇਡ ਕੀ ਹੈ, ਤੁਹਾਨੂੰ ਪੁੱਛ ਕਿਹੜੇ ਸੁੱਟ ਕਿਹੜੇ ਪਾਸੇ ਰਹੇ ਨੇ। ਇਹੀ ਮਨਜਿੰਦਰ ਸਿਰਸਾ ਜਿਹਨੇ ਮੀਟਿੰਗ ਅਰੇਂਜ ਕੀਤੀ ਬਾਦਲਾਂ ਦੇ ਕਹਿਣ ਦੇ ਉੱਤੇ, ਇਹਦੇ ਬਾਰੇ ਹੀ ਇਹਨੇ ਹਰਪ੍ਰੀਤ ਸਿੰਘ ਨੇ ਕਿਹਾ ਸੀ ਜੀ ਔਰ ਕਿ ਜੀ ਉਹਨੂੰ ਤਾਂ ਫੜ ਲੈਣਾ ਸੀ, ਉਹਦੇ ਤੇ ਝੂਠਾ ਕੇਸ ਪਾਉਣਾ ਸੀ, ਉਹ ਤਾਂ ਡਰਦੇ ਆ ਬੀਜੇਪੀ 'ਚ ਗਿਆ। ਤੇ ਹੁਣ ਤੁਸੀਂ ਉਹਨਾਂ ਦੇ ਗਲਾਂ 'ਚ ਜਿਹੜਾ ਉਹ ਪਾ ਰਹੇ ਹੋ, ਸਿਰਪਾਉ ਪਾ ਰਹੇ ਹੋ। ਮੈਂ ਸਮਝਦਾ ਵੀ ਇਹ ਜਿਵੇਂ ਅਸੀਂ ਉਸ ਮੂਮੈਂਟ ਨੂੰ ਹਮੇਸ਼ਾ ਡਿਕਰਾਈ ਕਰਦੇ ਹਾਂ ਜਦੋਂ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਲਈ ਜ਼ਿੰਮੇਵਾਰ ਡਾਇਰ ਨੂੰ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ ਸੀ। ਇਹਨਾਂ ਦਾ ਵਰਤਾਰਾ ਵੀ ਜਿਹੜਾ ਉਸੇ ਕੈਟਾਗਰੀ ਦੇ ਵਿੱਚ ਹੀ ਸਾਡੀਆਂ ਸਮੂਹ ਯਾਦਾਂ ਦੇ ਵਿੱਚ ਹਮੇਸ਼ਾ ਰਹੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਦ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।